ਬਿਸਮਿਲ੍ਲਾਹ ਰਹਿਮਾਨ ਰਹੀਮ। ਸੱਜਣੋ ਤੇ ਮਿੱਤਰੋ, ਪੰਜਾਬੀ ਬੋਲੀ ਦੁਨੀਆ ਦੀ ਸਭ ਤੋਂ ਜਾਨਦਾਰ ਜ਼ਬਾਨ ਹੈ, ਜਿਹਦੇ ਵਿੱਚ ਹਰ ਉਹ ਖੂਬੀ ਹੈ ਜਿਹੜੀ ਕਿਸੇ ਵੱਡੇ ਸਮਾਜ ਨੂੰ ਜਨਮ ਦਿੰਦੀ ਹੈ। ਇਸ ਬੋਲੀ ਦਾ ਪਿਛੋਕੜ ਵੇਖੀਏ ਤਾਂ ਸਾਨੂੰ ਹਜ਼ਾਰਾਂ ਵਰ੍ਹੇ ਪੁਰਾਣੀ ਰਹਿਤਲ ਦੀ ਦੱਸ ਪੈਂਦੀ ਹੈ। ਉਹ ਹੜੱਪਾ ਹੋਵੇ ਜਾਂ ਸਿਆਲਕੋਟ, ਟੈਕਸਲਾ ਜਾਂ ਫਿਰ ਸ਼ੇਖੂਪੁਰੇ ਸੜੇ, ਪੂਰੇ ਪੰਜਾਬ ਵਿੱਚ ਦਰਾਵੜੀ ਟਿੱਬਿਆਂ ਦੇ ਆਸਾਰ ਸਾਨੂੰ ਆਪਣੀ ਹੋਂਦ ਦੇ ਨਿਸ਼ਾਨ ਹਰ ਥਾਵੇਂ ਬੜੇ ਨਮਾਇਆ ਹੋ ਕੇ ਲੱਭਦੇ ਨੇ। ਇਹ ਬੋਲੀ ਉਹਨਾਂ ਜਵਾਨਾਂ ਅਤੇ ਅਣਖੀ ਪੁੱਤਰਾਂ ਦੀ ਹੈ ਜਿਨ੍ਹਾਂ ਇਸ ਦੇਸ਼ ਦੀ ਪੱਗ ਉੱਚੀ ਰੱਖਣ ਲਈ ਆਪਣੀ ਆਜ਼ਾਦੀ ਨੂੰ ਕੁਰਬਾਨ ਕਰ ਦਿੱਤਾ, ਪਰ ਜ਼ਾਲਮ ਹਾਕਮ ਦੇ ਸਾਹਮਣੇ ਆਪਣਾ ਸਿਰ ਨੀਵਾਂ ਨਹੀਂ ਹੋਣ ਦਿੱਤਾ। ਆਪਣੀ ਧਰਤੀ ਦੀਆਂ ਰੀਤਾਂ ਅਤੇ ਰਿਵਾਜਾਂ ਉੱਤੇ ਹਰਫ ਨਹੀਂ ਆਉਣ ਦਿੱਤਾ। ਇਹ ਦੱਸਿਆ ਕਿ ਪੰਜਾਬ ਆਪਣੀਆਂ ਸਮਾਜੀ ਕਦਰਾਂ ਦੀ ਸੰਭਾਲ ਕਰਨਾ ਚੰਗੀ ਤਰ੍ਹਾਂ ਜਾਣਦਾ ਹੈ। ਪੰਜਾਬੀ ਬੋਲੀ ਜਿੱਥੇ ਆਪਣੀ ਸ਼ਾਨਦਾਰ ਤਾਰੀਖ ਅਤੇ ਪਿਛੋਕੜ ਪਾਰੋਂ ਵੱਖਰੀ ਪਹਿਚਾਣ ਰੱਖਦੀ ਹੈ, ਉੱਥੇ ਹੀ ਇਹਦੇ ਖਿਲਾਫ ਸਾਜ਼ਿਸ਼ਾਂ ਵੀ ਬੜੀ ਸ਼ੱਦੋ-ਬੰਦ ਕੀਤੀਆਂ ਗਈਆਂ। ਜਦ ਵੀ ਕੋਈ ਹਮਲਾਵਰ ਆਇਆ, ਉਹਨੇ ਇਸ ਧਰਤੀ ਦੇ ਵਸਨੀਕਾਂ ਦਾ ਕਤਲੇਆਮ ਕਰਨ ਦੇ ਨਾਲ ਨਾਲ ਇਹਦੀ ਬੋਲੀ ਉੱਤੇ ਵੀ ਰੋਕਣ ਲੱਗ ਗਿਆ। ਧਰਤੀ ਦੇ ਪੁੱਤਰਾਂ ਜਾਨਾਂ ਦਿੱਤੀਆਂ, ਪਰ ਸੌਦੇ ਦੇ ਸਮਝੌਤੇ ਨਹੀਂ ਕੀਤੇ। ਜਿਹੜੇ ਗੱਦਾਰ ਹੋਏ, ਉਹਨਾਂ ਨੂੰ ਦੁਸ਼ਮਣਾਂ ਦਾ ਗਾਟਾ ਲਾਉਣ ਤੋਂ ਪਹਿਲਾਂ ਹੀ ਮਾਰ ਮੁਕਾਇਆ। ਸਾਡੀ ਬੋਲੀ ਖੁਸ਼ਨਸੀਬ ਹੈ ਕਿ ਇਹਨੂੰ ਸ਼ੇਰ ਜਵਾਨ ਪੁੱਤਰਾਂ ਦੇ ਨਾਲ ਨਾਲ ਤਾਰੀਖ ਦੇ ਹਰ ਮੋੜ ਉੱਤੇ ਅਜਿਹਾ ਸੂਝਵਾਨ ਅਤੇ ਸ਼ਾਇਰ ਲੱਭਦਾ ਹੈ ਜਿਹੜਾ ਇੱਕ ਵੀ ਕਿਸੇ ਰਹਿਤਲ ਕੋਲ ਹੋਵੇ ਜੋ ਆਪਣਾ ਸਿਰ ਉੱਚਾ ਕਰਕੇ ਜੱਗ ਨੂੰ ਦੱਸਦੀ ਫਿਰਦੀ ਹੈ ਕਿ ਸਾਡੀ ਪਹਿਚਾਣ ਇਹ ਫਲਸਫੀ ਹੈ ਜਿਹਨੇ ਇਨਸਾਨੀ ਸਮਾਜ ਨੂੰ ਨਵੀਆਂ ਰਾਹਾਂ ਵਿਖਾਈਆਂ ਨੇ। ਜ਼ਰਾ ਗੌਰ ਕਰੋ, ਸਾਡੇ ਬਾਬੇ ਹਰ ਸਦੀ ਨੂੰ ਆਪਣੇ ਵਿਚਾਰਾਂ ਨਾਲ ਸ਼ਿੰਗਾਰਦੇ ਰਹੇ। ਬਾਬਾ ਫਰੀਦ, ਬਾਬਾ ਨਾਨਕ, ਸੁਲਤਾਨ ਬਾਹੂ, ਸ਼ਾਹ ਹੁਸੈਨ, ਬੁੱਲੇ ਸ਼ਾਹ, ਵਾਰਿਸ ਸ਼ਾਹ, ਮੀਆਂ ਮੁਹੰਮਦ ਬਖਸ਼, ਖਾਜਾ ਫਰੀਦ ਅਤੇ ਅਜਿਹੇ ਅਣਗਿਣਤ ਨਾਂ ਜਿਨ੍ਹਾਂ ਫਲਸਫੇ, ਮੰਤਕ ਅਤੇ ਫਿਕਰੀ ਹਵਾਲੇ ਨਾਲ ਦੁਨੀਆ ਨੂੰ ਅਜਿਹਾ ਕਲਾਮ ਦਿੱਤਾ ਜਿਹਦੇ ਚਾਨਣ ਵਿੱਚ ਇਹ ਜੱਗ ਅਮਨ ਦਾ ਗਹਿਵਾਰਾ ਬਣ ਸਕਦਾ ਹੈ। ਇਹ ਬਜ਼ੁਰਗ ਸਾਡਾ ਮਾਣ ਨੇ ਅਤੇ ਇਹਨਾਂ ਦੀ ਵਿੱਦਿਆ ਸਾਡੇ ਪੰਜਾਬ ਦੀ ਪਹਿਚਾਣ ਹੈ। ਅੱਜ ਵੀ ਜਦ ਅਸੀਂ ਗੱਲ ਕਰਦੇ ਹਾਂ ਅਤੇ ਆਪਣੇ ਇਹਨਾਂ ਬਜ਼ੁਰਗਾਂ ਦੇ ਫਲਸਫੇ ਰਾਹੀਂ ਦਲੀਲਾਂ ਪੇਸ਼ ਕਰਦੇ ਹਾਂ। ਸਾਡੇ ਬਜ਼ੁਰਗ ਹਰ ਮਸਲੇ ਦਾ ਹੱਲ ਆਪਣੀ ਦਾਨਸ਼ ਅਤੇ ਫਿਕਰ ਨਾਲ ਬਿਆਨ ਕਰ ਗਏ ਨੇ। ਮੈਂ ਸਮਝਦਾ ਹਾਂ ਕਿ ਪੰਜਾਬੀ ਬੋਲੀ ਵਿੱਚ ਜੇਕਰ ਇਹਨਾਂ ਬਜ਼ੁਰਗਾਂ ਦੀ ਬਰਕਤ ਨਾ ਹੁੰਦੀ ਤਾਂ ਖੋਰੇ ਇਹ ਬੋਲੀ ਕਦ ਦੀ ਮਾਜ਼ੀ ਦਾ ਹਿੱਸਾ ਬਣ ਜਾਂਦੀ। ਅਸੀਂ ਖੁਸ਼ਨਸੀਬ ਹਾਂ ਕਿ ਸਾਡੀ ਧਰਤੀ ਨੂੰ ਅਜਿਹੇ ਮਹਾਨ ਲੋਕ ਮਿਲੇ ਅਤੇ ਉਹਨਾਂ ਦੀ ਛਤਰ ਛਾਂ ਅੱਜ ਵੀ ਪੰਜਾਬ ਨੂੰ ਬੇਗਾਨੀਆਂ ਰੇਤਾਂ ਦੀ ਧੁੱਪ ਤੋਂ ਬਚਾਉਂਦੀ ਹੈ। ਸੱਜਣੋ, ਮੇਰੀ ਹਯਾਤੀ ਦਾ ਮਕਸਦ ਵੀ ਪੰਜਾਬੀ ਬੋਲੀ ਦਾ ਪ੍ਰਚਾਰ ਅਤੇ ਆਪਣੇ ਇਹਨਾਂ ਬਜ਼ੁਰਗਾਂ ਦੇ ਪੈਗਾਮ ਨੂੰ ਅਗਾਂਹ ਵਧਾਉਣਾ ਹੈ। ਮੈਂ ਜਦ ਆਪਣੇ ਪਿੰਡ ਅਹਿਮਦਨਗਰ ਤੋਂ ਲਾਹੌਰ ਆਇਆ ਅਤੇ ਇੱਥੇ ਆ ਕੇ ਜਿਹੜਾ ਸਭ ਤੋਂ ਪਹਿਲਾਂ ਕੰਮ ਕੀਤਾ ਉਹ ਮਾਂ ਬੋਲੀ ਨੂੰ ਆਪਣੀ ਸ਼ਨਾਖਤ ਬਣਾਉਣਾ ਸੀ। ਰੋਜ਼ਗਾਰ ਭੁਲੇਖਾ ਅੱਜ ਤੋਂ 35 ਵਰ੍ਹੇ ਪਹਿਲਾਂ ਸ਼ੁਰੂ ਕਰਨ ਦਾ ਮਕਸਦ ਵੀ ਉਹ ਸੀ ਕਿ ਮੈਂ ਆਪਣੀ ਬੋਲੀ ਦਾ ਢੋਲ ਪੂਰੇ ਜੱਗ ਉੱਤੇ ਵਜਾਉਣਾ ਹੈ। ਫਿਰ ਕਦੀ ਕਾਨਫਰੰਸ ਰਾਹੀਂ ਅਤੇ ਕਦੀ ਸਮੁੰਦਰ ਪਾਰ ਵਸਦੇ ਪੰਜਾਬੀ ਪਿਆਰਿਆਂ ਨਾਲ ਮੇਲ ਮੁਲਾਕਾਤਾਂ ਰਾਹੀਂ ਆਪਣੀ ਬੋਲੀ ਨੂੰ ਅਗਾਂਹ ਵਧਾਉਣ ਦੀ ਕੋਸ਼ਿਸ਼ ਕਰਦਾ ਰਿਹਾ। ਮੈਂ ਹਮੇਸ਼ਾ ਆਪਣੀ ਧਰਤੀ ਦੇ ਮਾਣ ਨੂੰ ਸਾਹਮਣੇ ਰੱਖ ਕੇ ਅਗਾਂਹ ਵਧਣ ਦਾ ਕਾਇਲ ਰਿਹਾ ਹਾਂ। ਇਹੋ ਵਜ੍ਹਾ ਹੈ ਕਿ ਮੇਰੇ ਲਈ ਆਪਣੀ ਮਾਂ ਬੋਲੀ ਕਾਰੋਬਾਰ ਜਾਂ ਧੰਦਾ ਨਹੀਂ, ਬਲਕਿ ਖਾਲਸਤਨ ਇਬਾਦਤ ਹੈ। ਮੈਂ ਉਹਨਾਂ ਧੰਦੇਬਾਜ਼ ਅਤੇ ਫਰਾਡੀਏ ਟਿਕਟਾਕਰਾਂ ਜਾਂ ਯੂਟਿਊਬਰਾਂ ਉੱਤੇ ਲਾਹਨਤ ਭੇਜਦਾ ਹਾਂ ਜਿਹੜੇ ਇਸ ਬੋਲੀ ਨੂੰ ਕਾਰੋਬਾਰ ਬਣਾ ਕੇ ਆਪਣੇ ਬੋਝੇ ਭਰ ਕੇ ਬੇਗਾਨੇ ਮੁਲਕਾਂ ਵਿੱਚ ਵਸਦੇ ਪੰਜਾਬੀ ਪਿਆਰਿਆਂ ਨੂੰ ਇਹ ਤਾਸਰ ਦਿੰਦੇ ਨੇ ਕਿ ਖੋਰੇ ਦੇਸ਼ ਪੰਜਾਬ ਵਿੱਚ ਵਸਣ ਵਾਲੇ ਸਾਰੇ ਲੋਕ ਹੀ ਬੋਲੀ ਦੇ ਸੁਦਾਗਰ ਨੇ। ਨਾ ਵੀਰੋ ਨਾ, ਜੇ ਕਿਸੇ ਨੂੰ ਇਹ ਗਲਤਫਹਿਮੀ ਹੈ ਅਤੇ ਉਹ ਦੂਰ ਕਰ ਲਵੇ। ਸਾਡੇ ਲਹਿੰਦੇ ਪੰਜਾਬ ਵਿੱਚ ਮੁਦੱਸਰ ਇਕਬਾਲ ਭੱਟ ਦਾ ਪੰਜਾਬ ਹਾਊਸ ਵੀ ਹੈ ਅਤੇ ਇਲਿਆਸ ਘੁੰਮਣ ਦਾ ਡੇਰਾ ਵੀ, ਜਿਹੜੇ ਤੀਜੇ ਪੰਜਾਬ ਵਿੱਚ ਵਸਦੇ ਸੱਜਣਾ ਮਿੱਤਰਾਂ ਦੇ ਘਰ ਨੇ। ਪੰਜਾਬ ਹਾਊਸ ਮੈਂ ਅਤੇ ਮੇਰੇ ਮਿੱਤਰ ਪਿਆਰਿਆਂ ਆਪਣੀ ਸਾਰੀ ਜਮ੍ਹਾਂ ਪੂੰਜੀ ਖਰਚ ਕਰਕੇ ਬਣਾਇਆ ਹੈ। ਅਸੀਂ ਇਸ ਗਰਜ਼ ਵਿੱਚ ਕਿਸੇ ਕੋਲੋਂ ਇੱਕ ਪੈਸਾ ਨਹੀਂ ਵਸੂਲਿਆ ਅਤੇ ਨਾ ਹੀ ਇੱਥੇ ਹੋਣ ਵਾਲੇ ਪ੍ਰੋਗਰਾਮਾਂ ਦੀ ਮਦ ਵਿੱਚ ਕਿਸੇ ਤੋਂ ਕੋਈ ਚੰਦਾ ਜਾਂ ਮੁਆਵਜ਼ਾ ਵਸੂਲਦੇ ਹਾਂ। ਮੈਂ ਇਹ ਗਲਤਫਹਿਮੀ ਦੂਰ ਕਰਨ ਵਾਸਤੇ ਕਿ ਲਹਿੰਦੇ ਪੰਜਾਬ ਦੇ ਪੰਜਾਬੀ ਪ੍ਰਚਾਰਕ ਅਤੇ ਸੇਵਕ ਸਿੱਖਾਂ ਜਾਂ ਸਮੁੰਦਰ ਪਾਰ ਵਸਦੇ ਪੰਜਾਬੀਆਂ ਦੇ ਬੋਝੇ ਫਰੋਲਦੇ ਨੇ, ਕਈ ਮੁਲਕਾਂ ਦਾ ਦੌਰਾ ਕੀਤਾ। ਲੰਡਨ, ਅਮਰੀਕਾ, ਕੈਨੇਡਾ ਅਤੇ ਨਾਰਵੇ ਸਣੇ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਦਾਅਵਤ ਦਿੱਤੀ ਕਿ ਆਓ ਤੁਹਾਨੂੰ ਦੁੱਲੇ ਅਤੇ ਬੁੱਲੇ ਦੇ ਅਸਲੀ ਪੰਜਾਬ ਦਾ ਨਜ਼ਾਰਾ ਕਰਾਈਏ, ਜਿੱਥੇ ਫਕੀਰੀ ਲੰਗਰ ਵੀ ਚੱਲਦਾ ਹੈ ਅਤੇ ਰਾਜ ਬੈਠਕਾਂ ਵੀ ਹੁੰਦੀਆਂ ਨੇ, ਜਿੱਥੇ ਰੰਗ, ਨਸਲ, ਮਜ਼ਹਬ ਅਤੇ ਮਸਲਕ ਦੀ ਕੋਈ ਤਫਰੀਕ ਨਹੀਂ, ਸਭ ਇੱਕੋ ਰੱਬ ਦੇ ਬੰਦੇ, ਰੱਬ ਦੀ ਮਖਲੂਕ। ਸੱਜਣੋ, 26 ਮਈ ਨੂੰ ਮੈਂ ਇੱਕ ਵਾਰੀ ਫੇਰ ਤੀਜੇ ਪੰਜਾਬ ਦੇ ਵਸਨੀਕਾਂ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਨ ਲਈ ਆ ਰਿਹਾ ਹਾਂ।
ਇਸ ਸਫ਼ਰ ਦਾ ਮਕਸਦ ਵੀ ਖਾਲਸਤਰ ਲੈਂਦੇ ਪੰਜਾਬ ਬਾਰੇ ਉਹ ਗਲਤਫਹਿਮੀਆਂ ਦੂਰ ਕਰਨਾ ਹੈ ਜਿਹੜੀਆਂ ਕੁਝ ਕਾਰੋਬਾਰੀ ਤੇ ਬੋਲੀ ਦੇ ਲਾਲਚੀ ਸੁਦਾਗਰਾਂ ਦੁਨੀਆ ਭਰ ਵਿੱਚ ਆਪਣੀਆਂ ਹਰਕਤਾਂ ਭਰੋਂ ਫੈਲਾਈਆਂ ਨੇ। ਮੈਂ ਸੱਜਣ ਪਿਆਰਿਆਂ ਨੂੰ ਮੁਹੱਬਤਾਂ ਦੀ ਸਾਂਝ ਦੇ ਧਾਗੇ ਨਾਲ ਬੰਨਣ ਦਾ ਜਿਹੜਾ ਆਰ ਕੀਤਾ ਸੀ, ਇਹ ਸਫ਼ਰ ਵੀ ਉਸੇ ਦਾ ਹਿੱਸਾ ਹੈ। ਉੱਥੇ ਵਸਦੇ ਪੰਜਾਬੀ ਪਿਆਰੇ ਜਿਨ੍ਹਾਂ ਵਿੱਚ ਅਲ ਮੁਸਤਫਾ ਵੈਲਫੇਅਰ ਟਰਸਟ, ਮੁਸਲਿਮ ਹੈਂਡਸ, ਸਰਈਆ ਜ਼ਫਰ ਮੈਮੋਰੀਅਲ ਟਰਸਟ ਨੇ ਬਹੁਤ ਸਾਰੇ ਅਜਿਹੇ ਅਦਾਰੇ ਮੌਜੂਦ ਨੇ ਜਿਹੜੇ ਸਾਡੇ ਉਸ ਪੰਜਾਬ ਦੀ ਤਰਜਮਾਨੀ ਕਰਦੇ ਨੇ ਜਿਹਦਾ ਤਸੱਵਰ ਸਾਡੇ ਬਾਬਿਆਂ ਦਿੱਤਾ ਸੀ। ਇਹ ਸਭੇ ਮੇਰੇ ਸਿਰ ਦਾ ਤਾਜ ਨੇ ਤੇ ਨਾਲ ਹੀ ਸਾਰੇ ਪੰਜਾਬੀਆਂ ਦਾ ਫਖਰ ਵੀ। ਇਹਨਾਂ ਦੇ ਨਾਲ ਨਾਲ ਸਾਡੀ ਪੰਜਾਬੀ ਯੂਨੀਅਨ ਦੇ ਆਗੂ ਬੈਰਿਸਟਰ ਅਮੈਰ ਮਨਜ਼ੂਰ, ਵਸੀਮ ਕਾਜ਼ਮੀ, ਮੀਆਂ ਰਿਆਜ਼ ਤਾਲਾ, ਮੇਰੇ ਵੀਰ ਤਾਹਿਰ ਚੌਧਰੀ ਤੇ ਸ਼ੇਖ ਇਜਾਜ਼ ਅਫਜ਼ਲ ਜੀ ਵੀ ਪੰਜਾਬ ਦੀ ਧਰਤੀ ਵੱਲੋਂ ਅਮਨ ਤੇ ਮੁਹੱਬਤ ਦੀ ਸਫਾਰਤ ਦਾ ਫਰਜ਼ ਨਿਭਾ ਰਹੇ ਨੇ। ਮੇਰੇ ਨਾਲ ਮੰਨੇ ਪ੍ਰਵੰਨੇ ਨਾਵਲ ਨਿਗਾਰ ਜ਼ੈਦ ਹਸਨ ਹੋਰੀ ਵੀ ਹੋਣਗੇ ਜੋ ਪੰਜਾਬੀ ਬੋਲੀ ਲਈ ਆਪਣੀ ਹਯਾਤੀ ਵਕਫ ਕਰਨ ਦੇ ਨਾਲ ਨਾਲ ਲਿਖਤ ਪੜ੍ਹਨ ਦੇ ਮੈਦਾਨ ਵਿੱਚ ਬਹੁਤ ਵੱਡਾ ਨਾਂ ਰੱਖਦੇ ਨੇ। ਇਸ ਮੌਕੇ ਉੱਤੇ ਮਾਂਚੈਸਟਰ ਵਿੱਚ ਉੱਚ ਪੱਧਰੀ ਪੰਜਾਬੀ ਕਾਨਫਰੰਸ ਦਾ ਇਤਮਾਮ ਵੀ ਕੀਤਾ ਜਾ ਰਿਹਾ ਹੈ ਜਿਹਦੇ ਆਰੀ ਬੈਰਿਸਟਰ ਅਮੈਰ ਮਨਜ਼ੂਰ ਹੋਰੀ ਨੇ। ਸੱਜਣੋ ਤੇ ਮਿੱਤਰੋ, ਜਿਵੇਂ ਮੈਂ ਅਰਜ਼ ਕੀਤਾ ਕਿ ਸਾਡੀ ਬੋਲੀ ਦਾ ਪਿਛੋਕੜ ਹਜ਼ਾਰਾਂ ਵਰ੍ਹੇ ਪੁਰਾਣਾ ਹੈ। ਇਹਦੀ ਪਹਿਚਾਣ ਸਾਡੇ ਉਹ ਬਜ਼ੁਰਗ ਨੇ ਜਿਨ੍ਹਾਂ ਫਲਸਫੇ ਤੇ ਮੰਤਕ ਸਣੇ ਇਨਸਾਨੀ ਨਫਸੀਆਤ ਦੇ ਮੌਜ਼ੂਆਤ ਨੂੰ ਇੰਝ ਬਿਆਨ ਕੀਤਾ ਜਿਹਦੀ ਮਿਸਾਲ ਦੁਨੀਆ ਦੀ ਕਿਸੇ ਵੀ ਹੋਰ ਰਹਿਤਲ ਜਾਂ ਸਾਤਕ 'ਚ ਨਹੀਂ ਲੱਭਦੀ। ਸਾਡੇ ਬਜ਼ੁਰਗ ਸਾਡਾ ਵਿਰਸਾ ਤੇ ਪਹਿਚਾਣ ਨੇ। ਇਹਨਾਂ ਸਭੇ ਬਜ਼ੁਰਗਾਂ ਦਾ ਦਸਤਰਖਾਨ ਹੋਵੇ ਜਾਂ ਵਸਾਇਲ, ਉਹ ਸਭੇ ਲੁਕਾਈ ਲਈ ਮੁਕਤਸਰ ਰਹੇ ਨੇ। ਇਹਨਾਂ ਕਦੀ ਆਪਣੇ ਲਈ ਕੁਝ ਨਹੀਂ ਸਮੇਟਿਆ, ਜੋ ਐਸੀ ਉਹ ਲੁਕਾਈ ਨੂੰ ਵੰਡ ਛੱਡਿਆ। ਸੱਜਣੋ, ਅਸੀਂ ਵੀ ਇਸੇ ਫਲਸਫੇ ਨੂੰ ਲੈ ਕੇ ਅੱਗੇ ਵਧ ਰਹੇ ਹਾਂ। ਤੁਸੀਂ ਸਾਡੇ ਬਾਂਹ ਬੇਲੀ ਬਣਨ ਦੇ ਨਾਲ ਨਾਲ ਉਸ ਪੰਜਾਬ ਦਾ ਤਾਰਫ ਵੀ ਬਣੋ ਜਿਹਦੀ ਤਾਰੀਖ ਤੇ ਪਿਛੋਕੜ ਇੰਨਾ ਸ਼ਾਨਦਾਰ ਹੈ ਕਿ ਉਹ ਕਿਸੇ ਵੀ ਵੱਡੀ ਰਹਿਤਲ ਦੇ ਸਾਹਮਣੇ ਰੱਖ ਕੇ ਸਾਬਤ ਕੀਤਾ ਜਾ ਸਕਦਾ ਹੈ ਕਿ ਅਸੀਂ ਉਦੋਂ ਵੀ ਮੌਜ਼ਬ ਹਯਾਤੀ ਗੁਜ਼ਾਰ ਰਹੇ ਸਾਂ ਜਦ ਯੂਰਪ ਸਣੇ ਅੱਜ ਦੇ ਤਰੱਕੀ ਯਾਫਤਾ ਮੁਲਕ ਤਹਿਜ਼ੀਬ ਜਾਂ ਰਵੱਈਏ ਤੋਂ ਜਾਣੂ ਵੀ ਨਹੀਂ ਸਨ। ਅਸੀਂ ਦੁਨੀਆ ਨੂੰ ਦੱਸਣਾ ਹੈ ਕਿ ਹੜੱਪਾ ਦੇ ਆਸਾਰ ਦੱਸਦੇ ਨੇ ਕਿ ਅਸੀਂ ਜਦੀਦ ਸ਼ਹਿਰੀ ਆਬਾਦੀ ਦੇ ਬਾਨੀ ਹਾਂ। ਅਸੀਂ ਸਿੱਖਾਂ ਜਾਂ ਸਮੁੰਦਰੋਂ ਪਾਰ ਵਸਣ ਵਾਲੇ ਪੰਜਾਬੀਆਂ ਦੇ ਮੰਗਤੇ ਨਹੀਂ ਕਿ ਉਹਨਾਂ ਅੱਗੇ ਹੱਥ ਫੈਲਾ ਕੇ ਕਦੀ ਮਜ਼ਹਬ ਉੱਤੇ ਤੇ ਕਦੀ ਆਪਣੇ ਹਾਲਾਤਾਂ ਦਾ ਰੋਣਾ ਰੰਡੀ ਰੋ ਕੇ ਮਾਲ ਪਾਣੀ ਇਕੱਠਾ ਕਰੀਏ। ਅਸੀਂ ਮੁਹੱਬਤਾਂ ਦੇ ਵਰਤਾਰੇ ਹਾਂ। ਜੋ ਸਾਨੂੰ ਮੁਹੱਬਤਾਂ ਦੇ ਫੁੱਲ ਪੇਸ਼ ਕਰੇਗਾ ਅਸੀਂ ਉਹਨਾਂ ਲਈ ਪੂਰਾ ਗੁਲਸ਼ਨ ਆਬਾਦ ਕਰਾਂਗੇ। ਅਸੀਂ ਮਜ਼ਹਬੀ ਰਵਾਦਾਰੀ ਦੇ ਕਾਇਲ ਹਾਂ। ਅਸੀਂ ਬਰਾਬਰੀ ਦੀ ਬੁਨਿਆਦ ਉੱਤੇ ਮੁਹੱਬਤਾਂ ਦੀ ਸਾਂਝ ਪਾਉਣ ਵਾਲੇ ਹਾਂ। ਇਹੋ ਵਜ੍ਹਾ ਹੈ ਕਿ ਪੰਜਾਬ ਉਸ ਵਿੱਚ ਇੱਕ ਥਾਵੇਂ ਬਾਬਾ ਫਰੀਦ ਜੀ ਦਾ ਡੇਰਾ ਹੈ ਤੇ ਦੂਜੀ ਥਾਵੇਂ ਬਾਬਾ ਨਾਨਕ ਜੀ ਆਪਣੇ ਲੰਗਰ ਸਣੇ ਆਉਣ ਵਾਲਿਆਂ ਨੂੰ ਆਸ਼ੀਰਵਾਦ ਦਿੰਦੇ ਨੇ। ਸੋ ਸੱਜਣੋ ਤੇ ਮਿੱਤਰੋ, ਹੁਣ ਮੁਲਾਕਾਤ ਲੰਡਨ ਵਿੱਚ ਹੋਏਗੀ। ਮਾਂਚੈਸਟਰ ਵੀ ਆਵਾਂਗੇ ਤੇ ਬਰੈਡਫੋਰਡ, ਨੋਟਿੰਗਮ, ਬਰਮਿੰਗਮ ਸਣੇ ਦੂਜੇ ਸ਼ਹਿਰਾਂ ਦਾ ਦੌਰਾ ਵੀ ਕਰਾਂਗੇ। ਤੁਹਾਡਾ ਰਲ ਕੇ ਦਿਲ ਦੀਆਂ ਗੱਲਾਂ ਕਰਾਂਗੇ, ਮੁਹੱਬਤਾਂ ਦੀ ਸਾਂਝ ਪਾਵਾਂਗੇ, ਹੱਸਾਂਗੇ, ਖੇਡਾਂਗੇ ਤੇ ਪਿਆਰ ਦੇ ਗੀਤ ਸੁਣਾਂਗੇ। ਕੋਈ ਤੁਸੀਂ ਕਹਿਣਾ, ਕੁਝ ਅਸੀਂ ਬੋਲਾਂਗੇ। ਇਹ ਰੀਤ ਪਾਵਾਂਗੇ ਕਿ ਪਿਆਰ ਦਾ ਰਿਸ਼ਤਾ ਸਫ਼ਰ ਜਾਂ ਦੂਰੀ ਨਹੀਂ ਮੰਨਦਾ। ਤੀਜੇ ਪੰਜਾਬ ਵਿੱਚ ਵਸਦੇ ਮਿੱਤਰ ਪਿਆਰੇ ਆਪਣੇ ਲਹਿੰਦੇ ਪੰਜਾਬ ਦਾ ਗੇੜਾ ਲਾਉਣ ਤੇ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਆਖੀਏ ਤੇ ਇੰਝ ਹੀ ਲਹਿੰਦੇ ਚੜ੍ਹਦੇ ਪੰਜਾਬ ਦੇ ਮਿੱਤਰ ਤੀਜੇ ਪੰਜਾਬ ਯਾਨੀ ਸਮੁੰਦਰੋਂ ਪਾਰ ਜਾਵਣ, ਇਕੱਠ ਤੇ ਬੈਠਕਾਂ ਸਜਦੇ ਵਸਦੇ ਰਹਿਣ। ਯਾਦ ਰੱਖਣਾ 26 ਮਈ ਨੂੰ ਸਵੇਰੇ ਸਵਾਰ ਦੇ ਦਿਨ ਅਸੀਂ ਸਫ਼ਰ ਸ਼ੁਰੂ ਕਰਾਂਗੇ ਤੇ ਰਾਤੀ ਤੀਜੇ ਪੰਜਾਬ ਵਿੱਚ ਵਸਦੇ ਮਿੱਤਰ ਪਿਆਰੇ ਨਾਲ ਰੱਜ ਕੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਾਂਗੇ। ਜਿਉਂਦੇ ਵਸਦੇ ਰਹੋ, ਵਸਦਾ ਰਵੇ ਚੜ੍ਹਦਾ ਤੇ ਲਹਿੰਦਾ ਪੰਜਾਬ, ਜਿਉਂਦਾ ਰਵੇ ਮੇਰਾ ਤੀਜਾ ਪੰਜਾਬ। ਇਜਾਜ਼ਤ ਦਿਓ, ਰੱਬ ਰਾਖਾ।